ਭਾਰਤ 'ਚ ਬੀਜੇਪੀ ਦੇ ਲੀਡਰਾਂ ਦੇ ਮਜ਼ਬੀ ਬਿਆਨ ਬਾਰੇ ਮੁਸਲਮਾਨਾਂ 'ਚ ਗੁੰਮ ਗੁੱਸਾ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਦੀ 76ਵੇਂ ਕਾਬੀਨਾ ਦਾ ਇਹ ਕਹਿਟ, ਅਸੀਂ ਸ਼ਰਮਿੰਦਾ ਹਾਂ ਪਰ ਅਸੀਂ ਕੁਝ ਕਰ ਨਹੀਂ ਸਕਦੇ। ਸ਼ਾਹਿਦ ਖਾਕਾਨ ਅਬਾਸੀ ਪਾਕਿਸਤਾਨ 'ਚ ਸਿਆਸੀ ਹਲਚਲ ਜ਼ੋਰਾਂ ਤੇ ਬਿਆਨਬਾਜ਼ੀ ਅਤੇ ਠੱਠੇ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਵੱਲੋਂ ਵੋਟਰ ਲਿਸਟਾਂ ਆਮ, ਡਾਲਰ ਦਾ ਮੁੱਲ ਫੇਰ ਉੱਤੇ, ਰੁਪਈਏ ਦੀ ਬੇਕਦਰੀ 'ਚ ਵਾਧਾ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਤੋਂ ਖਬਰਾਂ ਨਾਲ ਮੈਂ ਹਾਂ ਪਰਵੀਨ ਮਸੂਦ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਭਾਰਤ 'ਚ ਬੀਜੇਪੀ ਦੇ ਲੀਡਰਾਂ ਵੱਲੋਂ ਮੁਸਲਮਾਨਾਂ ਦੇ ਆਖਰੀ ਨਬੀ ਖਿਲਾਫ ਬਿਆਨਬਾਜ਼ੀ ਦੇ ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਇਹਤਜਾਜ ਕਰਦਿਆਂ ਹੋਇਆਂ ਇਹਨਾਂ ਬਿਆਨਾਂ ਦੀ ਨਿੰਦਿਆ ਕੀਤੀ ਹੈ। ਪਾਕਿਸਤਾਨੀ ਜ਼ਿੰਮੇਦਾਰਾਂ ਨੇ ਕੱਲ ਪਾਕਿਸਤਾਨ 'ਚ ਕੰਮ ਕਰਦੀ ਭਾਰਤੀ ਐਮਬੈਸੀ ਦੇ ਐਮਬੈਸਡਰ ਨੂੰ ਸੱਦ ਕੇ ਇਹਤਜਾਜ ਰਿਕਾਰਡ ਕਰਾਇਆ ਹੈ ਤੇ ਸਖਤ ਅੱਖਰਾਂ 'ਚ ਨਿੰਦਿਆ ਕੀਤੀ ਹੈ। ਮਰੀਮ ਔਰੰਗਜ਼ੇਬ ਹੋਰਾਂ ਦਾ ਆਖਣਾ ਹੈ ਕਿ ਮੁਸਲਮਾਨ ਆਪਣੇ ਨਬੀ ਦੀ ਇੱਜ਼ਤ ਲਈ ਮਰਨ ਮਿਟਣ ਨੂੰ ਵੀ ਤਿਆਰ ਨੇ। ਪਾਕਿਸਤਾਨੀ ਫੌਜ ਦੇ ਮਹਿਕਮੇ ISPR ਨੇ ਵੀ ਸਖਤ ਅੱਖਰਾਂ 'ਚ ਨਿੰਦਿਆ ਕਰਦਿਆਂ ਆਖਿਆ ਹੈ ਕਿ ਇਹ ਗੱਲਾਂ ਕਿਸੇ ਸੂਰਤ ਕਾਬਲੇ ਕਬੂਲ ਨਹੀਂ। ਭਾਰਤੀ ਸਿਆਸਤਦਾਨ ਦਾ ਇਹ ਬਿਆਨ ਵੀ ਇਹਨਾਂ 2014 ਤੋਂ ਸ਼ੁਰੂ ਕੀਤੇ ਗਏ ਹਰਬਿਆਂ ਦੀ ਹੀ ਇੱਕ ਲੜੀ ਹੈ। ਹੁਣ ਪਾਕਿਸਤਾਨ ਨੇ ਇਸ ਮਾਮਲੇ ਨੂੰ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਤੇ ਚੁੱਕਣ ਦਾ ਐਲਾਨ ਕੀਤਾ ਹੈ। ਅੱਜ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦੀ 76ਵੇਂ ਇਕੱਠ ਹੋਇਆ, ਜਿਹਦੇ 'ਚ ਨਵੇਂ ਫੈਸਲੇ ਕੀਤੇ ਗਏ ਨੇ। ਸਭ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਨੇ ਹਫ਼ਤੇ ਦੀ ਛੁੱਟੀ ਨੂੰ ਇੱਕ ਵਾਰੀ ਫੇਰ ਬਹਾਲ ਕਰ ਦਿੱਤਾ ਹੈ। ਇਹਦੇ ਨਾਲ ਵਫਾਕੀ ਕਬੀਨਾ ਦੇ ਸਰਕਾਰੀ ਅਫਸਰਾਂ ਦੇ ਫਿਊਲ ਕਟੌਤੀ ਨੂੰ 40% ਕਰਨ ਦਾ ਵੀ ਆਖਿਆ ਗਿਆ ਹੈ। ਸ਼ਾਦੀ ਹਾਲਾਂ ਅਤੇ ਮਾਰਕੀਟਾਂ ਨੂੰ ਛੇਤੀ ਬੰਦ ਕਰਨ ਬਾਰੇ ਵੀ ਗੱਲਬਾਤ ਹੋਈ ਹੈ ਅਤੇ ਇਹ ਸਲਾਹਾਂ ਲਈਆਂ ਗਈਆਂ ਨੇ ਕਿ ਹੋਰ ਕਿਸ ਤਰ੍ਹਾਂ ਬੱਤੀ ਦੇ ਇਸ ਕਾਲ ਨੂੰ ਮੁਕਾਇਆ ਜਾ ਸਕਦਾ ਹੈ। ਕੁਝ ਮੈਂਬਰਾਂ ਨੇ ਸਟਰੀਟ ਲਾਈਟਸ ਨੂੰ ਵਕਫੇ ਨਾਲ ਬਾਲਣ ਦੀ ਵੀ ਸਲਾਹ ਦਿੱਤੀ ਹੈ। ਆਖਿਆ ਗਿਆ ਹੈ ਕਿ ਸ਼ਾਦੀ ਹਾਲ ਰਾਤ 10 ਵਜੇ ਤੱਕ ਬੰਦ ਕਰ ਦਿੱਤੇ ਜਾਣ। ਸਭ ਮੈਂਬਰਾਂ ਦਾ ਇਹ ਆਖਣਾ ਹੈ ਕਿ ਪਿਛਲੀ ਸਰਕਾਰ ਨੇ ਨਾ ਤੇ ਬੱਤੀ ਦੇ ਕਾਲ ਬਾਰੇ ਸੋਚਿਆ ਹੈ ਅਤੇ ਨਾ ਹੀ ਹੋਰ ਕਿਸੇ ਮਨਸੂਬੇ ਨੂੰ ਤੋੜ ਚਾੜਿਆ ਹੈ। ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਨਾਇਬ ਸਦਰ ਸ਼ਾਹਿਦ ਖਾਕਾਨ ਅਬਾਸੀ ਹੋਰਾਂ ਦਾ ਆਖਣਾ ਹੈ ਕਿ ਅਸੀਂ ਕੌਮ ਕੋਲੋਂ ਮਾਫੀ ਮੰਗਦੇ ਹਾਂ ਕਿ ਲੋਡ ਸ਼ੈਡਿੰਗ ਤੋਂ ਬਗੈਰ ਗੁਜ਼ਾਰਾ ਨਹੀਂ। ਪਿਛਲੀ ਸਰਕਾਰ ਨੇ 4 ਸਾਲ ਤੱਕ ਆਵਾਮ ਨਾਲ ਝੂਠ ਬੋਲਿਆ ਹੈ ਅਤੇ ਇਹਨਾਂ ਦੇ ਦੌਰ 'ਚ 1 ਮੈਗਾਵਾਟ ਵੀ ਬੱਤੀ ਨਹੀਂ ਬਣਾਈ ਗਈ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਤੀ ਦੇ ਜਾਣ ਦੇ ਦੌਰਾਨੀਏ ਨੂੰ ਘੱਟ ਕਰਕੇ ਬਸ 3 ਘੰਟੇ ਤੇ ਲੈ ਆਈਏ। ਤਵਾਨਾਈ ਦੇ ਵਜ਼ੀਰ ਖੁਰਮ ਦਸਤਗੀਰ ਅਤੇ ਮਰੀਮ ਔਰੰਗਜ਼ੇਬ ਹੋਰਾਂ ਦੇ ਨਾਲ ਰਲ ਕੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਸ਼ਾਹਿਦ ਖਾਕਾਨ ਅਬਾਸੀ ਹੋਰਾਂ ਦਾ ਆਖਣਾ ਸੀ ਕਿ ਜੂਨ ਦੇ ਅਖੀਰ ਤੇ ਲੋਡ ਸ਼ੈਡਿੰਗ ਬਸ 2 ਘੰਟੇ ਤੱਕ ਰਹਿ ਜਾਏਗੀ, ਪਰ ਇਸ ਵੇਲੇ ਸਾਡੀ ਮਜਬੂਰੀ ਹੈ, ਅਸੀਂ ਇਹਨੂੰ ਡੱਕ ਨਹੀਂ ਸਕਦੇ। ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਇਸ ਵੇਲੇ ਪਾਕਿਸਤਾਨ 'ਚ ਬੱਤੀ ਦਾ ਸ਼ਾਰਟਫਾਲ 6099 ਮੈਗਾਵਾਟ ਤੇ ਅਪੜ ਗਿਆ ਹੈ ਤੇ ਸ਼ਹਿਰੀ ਇਲਾਕਿਆਂ 'ਚ 12 ਅਤੇ ਪਿੰਡਾਂ ਥਾਵਾਂ ਦੇ ਵਿੱਚ 18 ਘੰਟੇ ਦੀ ਲੋਡ ਸ਼ੈਡਿੰਗ ਹੋ ਰਹੀ ਹੈ। ਪਾਕਿਸਤਾਨ 'ਚ ਸਿਆਸੀ ਹਲਚਲ ਨੂੰ ਕੋਈ ਠੱਲ ਨਹੀਂ ਆ ਰਹੀ ਅਤੇ ਸਿਆਸਤਦਾਨਾਂ ਦਾ ਬਿਆਨਬਾਜ਼ੀ ਅਤੇ ਗੱਲ ਨੂੰ ਵਧਾ ਚੜਾ ਕੇ ਕਰਨਾ ਕੋਈ ਨਵੀਂ ਗੱਲ ਨਹੀਂ। ਇਹ ਸਿਲਸਿਲਾ ਪਿਛਲੇ 3 ਮਹੀਨਿਆਂ ਤੋਂ ਕੁਝ ਬਹੁਤਾ ਹੀ ਵੇਖਣ ਨੂੰ ਲੱਭਣ ਡਿਆ ਹੈ। ਪਾਕਿਸਤਾਨ ਮੁਸਲਿਮ ਲੀਗ ਨੂਨ ਦੀ ਲੀਡਰ ਮਰੀਮ ਨਵਾਜ਼ ਦਾ ਆਖਣਾ ਹੈ ਕਿ ਸੁਪਰ ਪਾਵਰ ਨੂੰ ਲਲਕਾਰਨ ਵਾਲਾ ਅੱਜ ਪੇਸ਼ਾਵਰ 'ਚ ਲੁਕਿਆ ਬੈਠਾ ਹੈ ਤੇ ਕਿਤੇ ਮੇਰੀ ਗ੍ਰਿਫਤਾਰੀ ਹੀ ਨਾ ਹੋ ਜਾਏ। ਜਦਕਿ ਸ਼ੇਖ ਰਸ਼ੀਦ ਹੋਰਾਂ ਦਾ ਆਖਣਾ ਹੈ ਕਿ ਮਹਿੰਗਾਈ 'ਚ ਅੰਨ੍ਹੇਵਾਹ ਵਾਧੇ ਤੋਂ ਬਾਅਦ ਹੁਕਮਰਾਨ ਟੋਲੇ ਨਾਲ ਜੋ ਹੋਣ ਜਾ ਰਿਹਾ ਉਹਦਾ ਹਸ਼ਰ ਨਸ਼ਰ ਸਾਰੇ ਵੇਖਣਗੇ। ਦੂਜੇ ਪਾਸੇ ਇਮਰਾਨ ਖਾਨ ਹੋਰਾਂ ਨੇ ਵੀ ਪੇਸ਼ਾਵਰ ਤੋਂ ਇਸਲਾਮਾਬਾਦ ਵਾਪਸ ਆਉਣ ਦਾ ਫੈਸਲਾ ਕਰ ਲਿਆ ਹੈ ਤੇ ਉਹਨਾਂ ਦਾ ਆਖਣਾ ਹੈ ਕਿ ਬਸ ਅਦਾਲਤ ਦੇ ਫੈਸਲੇ ਨੂੰ ਉਡੀਕ ਰਿਹਾ ਵਾਂ, ਉਸ ਤੋਂ ਮਗਰੋਂ ਇੱਕ ਵਾਰੀ ਫੇਰ ਲੌਂਗ ਮਾਰਚ ਵੱਲ ਆਵਾਂਗਾ। ਉਹਨਾਂ ਦਾ ਆਖਣਾ ਹੈ ਕਿ ਆਉਂਦੇ ਹਫ਼ਤੇ ਬਜਟ ਤੋਂ ਬਾਅਦ ਇhtਜਾਜ ਦੀ ਕਾਲ ਦੇਵਾਂਗੇ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਮੁਲਕ ਭਰ ਦੇ ਵਿੱਚ ਵੋਟਰ ਲਿਸਟਾਂ ਫਾਈਨਲ ਕਰਕੇ ਆਮ ਕਰ ਦਿੱਤੀਆਂ ਨੇ ਤੇ ਹਰ ਪਾਕਿਸਤਾਨੀ ਨੂੰ ਸੱਦਾ ਦਿੱਤਾ ਹੈ ਕਿ ਉਹ ਇਹਨਾਂ ਵੋਟਰ ਲਿਸਟਾਂ 'ਚ ਕੋਈ ਗਲਤੀ ਹੋਵੇ ਤੇ ਉਹਨੂੰ 15 ਜੂਨ ਤੱਕ ਦੂਰ ਕਰਵਾ ਲਵੇ। ਇਹਦੇ ਨਾਲ ਇਹ ਵੀ ਆਖਿਆ ਗਿਆ ਹੈ ਕਿ ਕਮਿਸ਼ਨਰਾਤੀ ਕਾਰਡ ਤੇ 2 ਪਤੇ ਹੀ ਹੋਣੇ ਚਾਹੀਦੇ ਨੇ। ਤੀਜੇ ਪਤੇ ਵਾਲੇ ਦੇ ਤੀਜੇ ਪਤੇ ਤੇ ਵੋਟ ਕਾਸਟ ਕਰਨ ਦਾ ਹੱਕ ਨਹੀਂ ਦਿੱਤਾ ਜਾਏਗਾ। ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਇਮਰਾਨ ਖਾਨ ਸਰਕਾਰ ਦੇ ਰਾਜ ਵੇਲੇ ਦੂਜੇ ਮੁਲਕਾਂ 'ਚ ਵਸਦੇ ਪਾਕਿਸਤਾਨੀਆਂ ਦੇ ਵੋਟ ਪਾਉਣ ਲਈ ਵੀ ਕਾਨੂੰਨ ਬਣਾਇਆ ਗਿਆ ਸੀ, ਪਰ ਮੁਸਲਿਮ ਲੀਗ ਨੂਨ ਨੇ ਆਂਦੇ ਹੀ ਸਰਕਾਰ ਦੇ ਇਸ ਕਾਨੂੰਨ ਨੂੰ ਮੁਕਾ ਦਿੱਤਾ ਹੈ ਅਤੇ ਜ਼ਿੰਮੇਦਾਰਾਂ ਦਾ ਆਖਣਾ ਹੈ ਕਿ ਦੂਜੇ ਮੁਲਕਾਂ 'ਚ ਵਸਦੇ ਪਾਕਿਸਤਾਨੀਆਂ ਲਈ ਕੌਮੀ ਅਸੈਂਬਲੀ ਦੀਆਂ ਸੀਟਾਂ 'ਚ ਕੋਟਾ ਰੱਖਾਂਗੇ। ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਡਾਲਰ ਦੀ ਉੱਚੀ ਅੜਾਨ ਅਜੇ ਠੱਲੀ ਨਹੀਂ ਜਾ ਰਹੀ ਅਤੇ ਰੁਪਈਏ ਦੀ ਬੇਕਦਰੀ ਚੋਖੀ ਵੱਧ ਗਈ ਹੈ।
ਇੰਡੀਅਨ ਮਾਰਕੀਟ 'ਚ ਰੁਪਈਏ ਦੇ ਮੁਕਾਬਲੇ 'ਚ ਡਾਲਰ ਦਾ ਮੁੱਲ 203 ਰੁਪਏ ਤੇ ਅਪੜ ਗਿਆ ਹੈ। ਪਾਕਿਸਤਾਨੀ ਤਜਜ਼ੀਆਕਾਰਾਂ ਨੇ ਡਾਲਰ ਦੇ ਮੁੱਲ 'ਚ ਇਸ ਵਧਾਅ ਨੂੰ ਅਤੇ ਰੁਪਈਏ ਦੀ ਬੇਕਦਰੀ ਨੂੰ ਤੇਲ ਦੇ ਮੁੱਲਾਂ ਅਤੇ IMF ਦੇ ਕਰਜ਼ਾ ਸਹੂਲਤ ਦੇ ਨਾਲ ਗੰਢ ਛੜਿਆ ਹੈ। ਜਦਕਿ ਫਾਰੈਕਸ ਐਸੋਸੀਏਸ਼ਨ ਆਫ ਪਾਕਿਸਤਾਨ ਮੁਜਬ ਇੱਕ ਦਿਨ ਪਹਿਲਾਂ ਡਾਲਰ ਦੀ ਕਦਰ 'ਚ 2 ਰੁਪਈਏ 40 ਪੈਸੇ ਦਾ ਵਾਧਾ ਵੇਖਣ ਨੂੰ ਲੱਭਾ ਹੈ ਅਤੇ ਸਟੇਟ ਬੈਂਕ ਦੇ ਜਾਰੀ ਕੀਤੇ ਗਏ ਰੇਟ ਮੁਜਬ ਫਾਰੈਕਸ ਐਸੋਸੀਏਸ਼ਨ ਦੇ ਰੇਟ ਬਹੁਤੇ ਸਨ। ਪਾਕਿਸਤਾਨ ਤੋਂ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪ੍ਰਵੀਨ